ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਕਿਸੇ ਵੀ ਸਮਾਜ ਦੀ ਤਰੱਕੀ ਉਹਦੇ ਸ਼ਊਰ ਨਾਲ ਜੁੜੀ ਹੁੰਦੀ ਹੈ। ਜੇਕਰ ਉੱਥੇ ਦੇ ਲੋਕ ਆਪਣੇ ਸ਼ਊਰ ਨੂੰ ਰਾਹਨੁਮਾ ਬਣਾ ਕੇ ਉਹਨਾਂ ਰਾਹਾਂ ਉੱਤੇ ਟੁਰ ਪੈਣ ਜਿੱਥੇ ਨਜ਼ਰੀਆ ਇਜਤਮਾਈ ਸੋਚ ਦੀ ਅਕਾਸੀ ਕਰਨ ਲੱਗ ਪਵੇ ਤਾਂ ਫਿਰ ਮੰਜ਼ਿਲ ਦਾ ਪੈਂਡਾ ਘੱਟ ਜਾਂਦਾ ਹੈ। ਅਜੋਕੇ ਵੇਲੇ ਵਿੱਚ ਦੁਨੀਆ ਨੇ ਇਹੋ ਸਿੱਖਿਆ ਹੈ ਕਿ ਜੇਕਰ ਤੁਸੀਂ ਲੁਕਾਈ ਦੀ ਸੋਚ ਨੂੰ ਮੁੱਢ ਬਣਾ ਕੇ ਰਿਆਸਤ ਦਾ ਨਿਜ਼ਾਮ ਚਲਾਓਗੇ ਤਾਂ ਫਿਰ ਖੁਆਈਆਂ ਘੱਟ ਜਾਣਗੀਆਂ। ਲੋਕਾਂ ਦਾ ਇਹ ਗਿਲਾ ਵੀ ਮੁੱਕ ਜਾਏਗਾ ਕਿ ਨਿਜ਼ਾਮ ਜਾਂ ਸਿਸਟਮ ਕਿਸੇ ਖਾਸ ਤਬਕੇ ਦੇ ਜ਼ੇਰੇ ਅਸਰ ਹੈ। ਲੁਕਾਈ ਦੀ ਰਾਏ ਹੀ ਜਮਹੂਰੀਅਤ ਅਖਵਾਉਂਦੀ ਹੈ ਅਤੇ ਜੇ ਜਮਹੂਰੀਅਤ ਜ਼ਿੰਦਾ ਹੋਵੇ ਤਾਂ ਸਮਾਜ ਤਰੱਕੀ ਕਰਦਾ ਹੈ। ਜੇਕਰ ਲੋਕਾਂ ਦੀ ਰਾਏ ਕੋਈ ਖਾਸ ਤਬਕਾ ਯਰਗਮਾਲ ਬਣਾ ਲਵੇ ਜਾਂ ਫਿਰ ਜ਼ੋਰ ਜ਼ਬਰਦਸਤੀ ਨਾਲ ਉਹਨਾਂ ਉੱਤੇ ਅਜਿਹੀਆਂ ਪਾਬੰਦੀਆਂ ਲਾ ਦੇਵੇ ਜਿਹੜੀਆਂ ਉਹਨਾਂ ਦੀ ਸੋਚ ਦੇ ਬਰਅਕਸ ਹੋਵਣ ਤਾਂ ਫਿਰ ਉਹ ਸਮਾਜ ਇੱਕੋ ਥਾਂ ਠਹਿਰ ਜਾਂਦਾ ਹੈ। ਤੁਸੀਂ ਆਪ ਸਿਆਣੇ ਹੋ, ਜੇਕਰ ਪਾਣੀ ਵੀ ਇੱਕ ਥਾਂ ਰੁਕਿਆ ਰਹੇ ਤਾਂ ਉਹ ਵੀ ਜ਼ਹਿਰ ਬਣ ਜਾਂਦਾ ਹੈ। ਦੇਸ਼ ਪੰਜਾਬ ਦੀ ਗੱਲ ਕਰੀਏ ਤਾਂ ਇਸ ਧਰਤੀ ਉੱਤੇ ਅਜਿਹਾ ਸ਼ਊਰ ਰੱਖਣ ਵਾਲੇ ਲੋਕਾਂ ਜਨਮ ਲਿਆ ਜਿਨ੍ਹਾਂ ਫਿਕਰੀ ਹਵਾਲੇ ਨਾਲ ਦੁਨੀਆ ਨੂੰ ਨਜ਼ਰੀਏ ਦੀਆਂ ਨਵੀਆਂ ਰਾਹਾਂ ਵਹਾਈਆਂ। ਇੱਥੇ ਜਨਮ ਲੈਣ ਵਾਲੀਆਂ ਸਿਆਸੀ ਜਮਾਤਾਂ ਨੇ ਵੀ ਸ਼ਾਨਦਾਰ ਕਾਰਕਰਦਗੀ ਦਾ ਮੁਜ਼ਾਹਰਾ ਕੀਤਾ ਅਤੇ ਕਮ ਅਜ਼ ਕਮ ਪਾਕਿਸਤਾਨ ਦੀ ਕਿਆਦਤ ਸੰਭਾਲ ਕੇ ਸਾਬਤ ਕੀਤਾ ਕਿ ਇੱਥੇ ਟੈਲੈਂਟ ਦੀ ਕੋਈ ਕਮੀ ਨਹੀਂ। ਪੀਪਲ ਪਾਰਟੀ ਵੀ ਸਾਡੇ ਦੇਸ਼ ਪੰਜਾਬ ਵਿੱਚ ਜੰਮੀ, ਨਵਾਜ਼ ਲੀਗ ਦਾ ਮੁੱਢ ਵੀ ਇੱਥੇ ਹੀ ਬਣਿਆ ਗਿਆ ਅਤੇ ਤਹਿਰੀਕ ਇਨਸਾਫ ਵੀ ਲਾਹੌਰੋਂ ਵਿੱਚੋਂ ਜਨਮ ਲੈ ਕੇ ਮੁਲਕੀ ਅਫਕ 'ਤੇ ਉਭਰੀ। ਇਹਨਾਂ ਸਭੇ ਸਿਆਸੀ ਜਮਾਤਾਂ ਦੀ ਆਪਣੀ ਆਪਣੀ ਸੋਚ ਅਤੇ ਆਪਣਾ ਆਪਣਾ ਨਜ਼ਰੀਆ ਸੀ। ਜ਼ੁਲਫਕਾਰ ਅਲੀ ਭੁੱਟੋ ਨੇ ਪੰਜਾਬ ਵਿੱਚ ਇੱਕ ਨਵੀਂ ਸੋਚ ਨੂੰ ਪ੍ਰਵਾਨ ਚਲਾਇਆ, ਲੋਕਾਂ ਨੂੰ ਬਰਾਬਰੀ ਦੇ ਹੱਕ ਦੇਣ ਦਾ ਦਾਅਵਾ ਕੀਤਾ ਅਤੇ ਸੋਸ਼ਲਿਜ਼ਮ ਦਾ ਅਜਿਹਾ ਦੀਵਾ ਬਾਲਿਆ ਜਿਹਦੀ ਰੋਸ਼ਨੀ ਨੂੰ ਲੁਕਾਈ ਨੇ ਆਪਣੇ ਆਲੇ ਦੁਆਲੇ ਇਕੱਠਾ ਕਰ ਲਿਆ। ਜਦ ਤੱਕ ਉਹ ਆਪਣੇ ਨਜ਼ਰੀਏ ਉੱਤੇ ਕਾਇਮ ਰਹਿ, ਲੋਕ ਉਹਨਾਂ ਦੇ ਬਾਹ-ਬੇਲੀ ਬਣ ਕੇ ਨਾਲ ਖਲੋਤੇ ਰਹੇ ਅਤੇ ਜਦੋਂ ਭੱਟੋ ਦੇ ਅੰਦਰ ਦਾ ਜਾਗੀਰਦਾਰ ਜਾਗਿਆ ਅਤੇ ਉਹਨੇ ਆਪਣੇ ਸੰਗੀਆਂ ਸਾਥੀਆਂ ਨੂੰ ਨਿੰਦਣਾ ਸ਼ੁਰੂ ਕਰਤਾ ਤਾਂ ਫਿਰ ਨਜ਼ਰੀਆਤੀ ਲੋਕ ਆਹਿਸਤਾ ਆਹਿਸਤਾ ਭੱਟੋ ਤੋਂ ਫਾਸਲਾ ਅਖਤਿਆਰ ਕਰਦੇ ਗਏ। ਪਰ ਫਿਰ ਵੀ ਜਦੋਂ ਭੱਟੋ 'ਤੇ ਮਾੜਾ ਵੇਲਾ ਆਇਆ ਤਾਂ ਪੰਜਾਬੀਆਂ ਨੇ ਆਪਣੇ ਲੀਡਰ ਨਾਲ ਗਿਲੇ ਸ਼ਿਕਵੇ ਭੁੱਲ ਕੇ ਉਹਦੇ ਹੱਕ ਵਿੱਚ ਤਹਿਰੀਕ ਸ਼ੁਰੂ ਕਰਤੀ। ਇੰਝ ਹੀ ਬੇਨਜ਼ੀਰ ਭੱਟੋ ਜਿਵੇਂ ਲਾਹੌਰਾਂ ਵਿੱਚ ਆਈਆਂ ਅਤੇ ਉਹਨੂੰ ਜਿਵੇਂ ਜੀਆ ਨੂੰ ਆਖਿਆ ਗਿਆ, ਉਹਦੀ ਮਿਸਾਲ ਦੁਨੀਆ 'ਚ ਘੱਟ ਹੀ ਲੱਭਦੀ ਹੈ। ਪਰ ਜਦ ਬੇਨਜ਼ੀਰ ਭੱਟੋ ਨੇ ਪੰਜਾਬ ਦੇ ਖਿਲਾਫ ਗੱਲਬਾਤ ਸ਼ੁਰੂ ਕਰਤੀ ਅਤੇ ਬਰਸਰ-ਏ-ਆਮ ਸਿੰਧ ਅਤੇ ਪੰਜਾਬ ਵਿੱਚ ਫਰਕ ਦਾ ਜਵਾਜ਼ ਬਣਾ ਕੇ ਸਿਆਸੀ ਮਫਾਦਾਂ ਦੀ ਸੌਦੇਬਾਜ਼ੀ ਦਾ ਸਿਲਸਿਲਾ ਸ਼ੁਰੂ ਕੀਤਾ ਅਤੇ ਫਿਰ ਸਾਡੇ ਦੇਸ਼ ਪੰਜਾਬ ਦੇ ਵਾਸੀਆਂ ਉਹਦੇ ਵੱਲੋਂ ਮੂੰਹ ਫੇਰ ਲਿਆ। ਇਸ ਵਿਚਕਾਰ ਇੱਕ ਨਵੀਂ ਜਮਾਤ ਜਿਹੜੀ ਪਾਕਿਸਤਾਨ ਮੁਸਲਿਮ ਲੀਗ ਤੋਂ ਨਵਾਜ਼ ਲੀਗ ਹੋ ਗਈ ਸੀ, ਉਹਦਾ ਰਾਜ ਆਇਆ। ਨਵਾਜ਼ ਸ਼ਰੀਫ ਜਿਹਨਾਂ ਪੰਜਾਬ ਦੀ ਧਰਤੀ ਉੱਤੇ ਇਸ ਜਮਾਤ ਨੂੰ ਉਸਾਰਿਆ, ਜਾਂ ਫਿਰ ਆਖ ਲਵੋ ਕਿ ਮੁਸਲਿਮ ਲੀਗ ਦਾ ਇੱਕ ਨਵਾਂ ਧੜਾ ਬਣਾ ਕੇ ਉਹਨੂੰ ਆਪਣੇ ਸਿਆਸੀ ਸ਼ਊਰ ਨਾਲ ਇੰਨਾ ਵੱਡਾ ਕਰ ਲਿਆ ਕਿ ਉਹ ਜਿਸ ਜਮਾਤ ਤੋਂ ਵੱਖ ਹੋਏ ਜਾਂ ਫਿਰ ਉਸ ਜਮਾਤ ਨੇ ਇਹਨਾਂ ਤੋਂ ਆਪਣੇ ਆਪ ਨੂੰ ਅਲੱਗਾ ਕੀਤਾ, ਉਹ ਸਾਰੇ ਲੋਕ ਨਵਾਜ਼ ਸ਼ਰੀਫ ਦੇ ਸਾਹਮਣੇ ਗੁੱਟ-ਮੁੱਠੀ ਬਣ ਗਿਆ। ਨਵਾਜ਼ ਸ਼ਰੀਫ ਪੰਜਾਬ ਦੀ ਗੱਲ ਕਰਕੇ ਅਜਿਹਾ ਸਿਆਸੀ ਦਿਓ ਬਣ ਕੇ ਸਾਹਮਣੇ ਆਇਆ ਕਿ ਕੋਈ ਵੀ ਉਹਦਾ ਮੁਕਾਬਲਾ ਨਾ ਕਰ ਸਕਿਆ। ਮੈਂ ਸਮਝਦਾ ਹਾਂ ਕਿ ਜਦੋਂ ਨਵਾਜ਼ ਸ਼ਰੀਫ ਨੇ ਆਪੋਜੀਸ਼ਨ ਵਿੱਚ ਹੁੰਦਿਆਂ ਹੋਇਆਂ ਜਾਗ ਪੰਜਾਬੀ ਜਾਗ ਦਾ ਨਾਅਰਾ ਲਾਇਆ ਸੀ ਅਤੇ ਉਹਦੇ ਅਰੂਜ ਵੱਲ ਸਫ਼ਰ ਦਾ ਵੱਡਾ ਜ਼ਮਾਨਾ ਸੀ। ਭਾਵੇਂ ਪੀਪਲ ਪਾਰਟੀ ਵੀ ਇਸ ਨਾਅਰੇ ਨੂੰ ਮੰਦਾ ਆਖਿਆ, ਪਰ ਮੈਂ ਸਮਝਦਾ ਹਾਂ ਕਿ ਜੇ ਪੀਪਲ ਪਾਰਟੀ ਸਿੰਧ ਦੀ ਗੱਲ ਕਰ ਸਕਦੀ ਹੈ, ਬੇਨਜ਼ੀਰ ਜਿਹੇ ਲੀਡਰ ਸਿੰਧੀ ਹੋਣ 'ਤੇ ਫਖਰ ਕਰ ਸਕਦੀ ਹੈ, ਫਿਰ ਨਵਾਜ਼ ਸ਼ਰੀਫ 'ਤੇ ਪੰਜਾਬੀ ਹੋਣ ਪਰੋਂ ਤਨਕੀਦ ਕਿਹੜੇ ਗੱਲ ਵਾਸਤੇ। ਬਹਰਹਾਲ ਨਵਾਜ਼ ਸ਼ਰੀਫ ਇੱਥੇ ਇੱਕ ਵੱਡੀ ਗਲਤੀ ਕਰ ਗਿਆ ਅਤੇ ਉਹਨੇ ਕਦੇ ਵੀ ਇਸ ਨਾਅਰੇ ਨੂੰ ਓਨ ਨਹੀਂ ਕੀਤਾ। ਮੈਂ ਜੇ ਸੱਚ ਆਖਾਂ ਤਾਂ ਉਹ ਵੀ ਆਖਾਂਗਾ ਕਿ ਜੇਕਰ ਨਵਾਜ਼ ਸ਼ਰੀਫ ਇਸ ਨਾਅਰੇ ਨਾਲ ਖਲੋਤੇ ਰਹਿੰਦੇ ਤਾਂ ਅੱਜ ਦੀ ਨਿਸਬਤ ਬਹੁਤ ਮਜ਼ਬੂਤ ਸਿਆਸਤਦਾਨ ਬਣ ਕੇ ਸਾਹਮਣੇ ਹੁੰਦੇ। ਬਹਰਹਾਲ ਹੁਣ ਵੇਲਾ ਗੁਜ਼ਰ ਚੁੱਕਿਆ ਹੈ ਅਤੇ ਲੰਘਿਆ ਹੋਇਆ ਵੇਲਾ ਕਦੀ ਵਾਪਸ ਨਹੀਂ ਪਰਤਦਾ। ਬੇਲੀਓ ਇਮਰਾਨ ਖਾਨ ਨੇ ਵੀ ਤਹਿਰੀਕ ਇਨਸਾਫ ਨੂੰ ਲਾਹੌਰੋਂ ਰੋਕ ਦਿੱਤਾ। ਇਸ ਸ਼ਹਿਰ ਨੇ PTI ਨੂੰ ਵੋਟ ਪਾਏ ਅਤੇ ਹਰ ਦੌਰ ਵਿੱਚ ਇੱਕ ਨਵੇਂ ਨਜ਼ਰੀਏ ਦਾ ਦਾਅਵਾ ਕਰਨ ਵਾਲੀ ਇਸ ਜਮਾਤ ਦਾ ਹਿੱਸਾ ਵੀ ਬਣਿਆ। ਇਮਰਾਨ ਖਾਨ ਹਮੇਸ਼ਾ ਤੋਂ ਲਾਹੌਰੋਂ ਇਲੈਕਸ਼ਨ ਲੜਦੇ ਆਏ ਅਤੇ ਇਸੇ ਸ਼ਹਿਰ ਨੇ ਉਹਨਾਂ ਨੂੰ ਵੱਡੇ ਧਰਨੇ ਅਤੇ ਇਤਜਾਜ ਵੀ ਕਰ ਦਿੱਤੇ। ਇਹਦੇ ਬਾਵਜੂਦ ਇਮਰਾਨ ਖਾਨ ਵੀ ਪੰਜਾਬ ਦੀ ਗੱਲ ਉਂਝ ਨਹੀਂ ਕਰ ਸਕੇ ਜਿਵੇਂ ਇਹ ਸੂਬਾ ਡਿਜ਼ਰਵ ਕਰਦਾ ਸੀ। ਗੱਲ ਲੰਮੀ ਹੋ ਰਹੀ ਹੈ। ਜੇ ਮੈਂ ਆਪਣੀ ਗੱਲ ਮੁਕਤਸਰ ਕਰਾਂ ਤਾਂ ਇਹ ਆਖਾਂਗਾ ਕਿ ਸਿਆਸੀ ਜਮਾਤਾਂ ਨੂੰ ਸ਼ਊਰ ਅਤੇ ਤਾਕਤ ਇਸ ਸੂਬੇ ਦੇ ਲੋਕਾਂ ਦਿੱਤੀ, ਪਰ ਇਹ ਸਭੇ ਸਿਆਸੀ ਜਮਾਤਾਂ ਪੰਜਾਬ ਦੇ ਹੱਕ ਵਿੱਚ ਗੱਲ ਕਰਨ ਤੋਂ ਘਾਬਰਦੀਆਂ ਰਹੀਆਂ। ਪੀਪਲ ਪਾਰਟੀ ਨੇ ਜੇਕਰ ਪੰਜਾਬ ਵੰਡਣ ਦੀ ਗੱਲ ਕੀਤੀ
ਤੇ ਕਿਸੇ ਜਮਾਤ ਨੇ ਨਹੀਂ ਆਖਿਆ ਕਿ ਜਿਵੇਂ ਸਿੰਧ ਦੀ ਤਕਸੀਮ ਨਹੀਂ ਹੋ ਸਕਦੀ, ਉਂਝ ਜੀ ਪੰਜਾਬ ਨੂੰ ਵੰਡਣਾ ਵੀ ਸਾਡੇ ਲਈ ਕਾਬਲੇ ਕਬੂਲ ਨਹੀਂ। ਇਹਨਾਂ ਸਿਆਸੀ ਜਮਾਤਾਂ ਨੇ, ਇਹਨਾਂ ਦੀ ਪੰਜਾਬੀ ਕਿਆਦਤ ਨੇ ਹਮੇਸ਼ਾ ਮਾਜ਼ਰਤ ਖਾਨਾ ਰਵੱਈਆ ਇਖਤਿਆਰ ਕਰਕੇ ਪੰਜਾਬ ਦਾ ਮੁਕੱਦਮਾ ਲੜਨ ਦੀ ਬਜਾਏ ਇਹਦੇ ਹੱਕ ਵਿੱਚ ਗੱਲ ਕਰਨ ਨੂੰ ਜਿਵੇਂ ਜੁਰਮ ਹੀ ਸਮਝ ਲਿਆ। ਲੈ ਦੇ ਕੇ ਅੱਜ ਮੋਹਤਰਮ ਮਰਜ਼ਮ ਨਵਾਜ਼ ਇਕੱਲੀ ਲੀਡਰ ਹੈ ਜਿਹੜੀ ਪੰਜਾਬ ਦੇ ਬਾਰੇ ਖੁੱਲ੍ਹ ਡੁੱਲ ਕੇ ਗੱਲ ਕਰਦੀ ਹੈ ਅਤੇ ਇਹਦੇ ਹੱਕਾਂ ਲਈ ਆਵਾਜ਼ ਚੁੱਕਦੀ ਹੈ। ਮਰੀਮ ਦੀ ਇਸ ਆਵਾਜ਼ ਨੇ ਜਿੱਥੇ ਦੂਜੀਆਂ ਸਿਆਸੀ ਜਮਾਤਾਂ ਨੂੰ ਬੜੀ ਤਕਲੀਫ ਦਿੱਤੀ ਹੈ, ਉੱਥੇ ਹੀ ਪੰਜਾਬ ਦੀ ਲੁਕਾਈ ਨੂੰ ਅਜਿਹਾ ਸਹਾਰਾ ਦਿੱਤਾ ਹੈ ਜਿਹੜਾ ਇਹ ਸਾਬਤ ਕਰਦਾ ਹੈ ਕਿ ਅਸੀਂ ਹੁਣ ਗੂੰਗੇ ਨਹੀਂ ਰਹੇ। ਬਹਰਹਾਲ ਫਿਰ ਵੀ ਨਵਾਜ਼ ਲੀਗ ਦੇ ਬਹੁਤ ਸਾਰੇ ਮਸਾਇਲ ਨੇ, ਮਜਬੂਰੀਆਂ ਨੇ ਜਿਹੜੇ ਇਹਨਾਂ ਨੂੰ ਉਸ ਤਰ੍ਹਾਂ ਪੰਜਾਬ ਦੇ ਹੱਕ ਵਿੱਚ ਗੱਲ ਕਰਨ ਤੋਂ ਰੋਕ ਲੈਂਦੇ ਨੇ ਜਿਵੇਂ ਪੀਪਲ ਪਾਰਟੀ ਖੁੱਲ੍ਹ ਡੁੱਲ ਕੇ ਇੱਕ ਸੂਬੇ ਜਾਂ ਉਸ ਇਲਾਕੇ ਦਾ ਮੁਕੱਦਮਾ ਲੜਦੀ ਹੈ। ਸੱਜਣ ਪਿਆਰਿਓ, ਇਹ ਸਭ ਮਾਮਲਾਤ ਦੇਸ਼ ਪੰਜਾਬ ਦੇ ਵਸਣ ਵਾਲਿਆਂ ਨੂੰ ਇੱਕ ਅਜਿਹੀ ਜਮਾਤ ਬਣਾਉਣ ਦੀ ਤਰਗੀਬ ਦਿੰਦੇ ਨੇ ਜਿਹਦਾ ਮਕਸਦ ਖਾਲਸਤਰ ਸੂਬੇ ਅਤੇ ਸੂਬੇ ਦੀ ਆਵਾਮ ਦੀ ਗੱਲ ਕਰਨਾ ਹੋਵੇ, ਆਪਣੀ ਧਰਤੀ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਨਾ, ਆਪਣੀ ਬੋਲੀ ਦੇ ਨਫਾਜ਼ ਦੀ ਗੱਲ ਕਰਨਾ, ਆਪਣੀਆਂ ਮਹਰੂਮੀਆਂ ਦੂਰ ਕਰਨਾ, ਆਪਣੀ ਪਹਿਚਾਣ ਕੌਮੀ ਸਤਹ ਉੱਤੇ ਨੁਮਾਇਆ ਕਰਨਾ, ਆਪਣੀ ਬੋਲੀ ਦਾ ਤਹਫ਼ੁਜ਼ ਕਰਨਾ, ਆਪਣੀ ਰਹਿਤਲ ਦੀ ਹਿਫਾਜ਼ਤ ਅਤੇ ਬਕਾ ਲਈ ਹਰ ਹੱਦ ਤੀਕਰ ਜਾਣਾ, ਇਸ ਦਾ ਮੁੱਢਲਾ ਮਕਸਦ ਹੋਵੇ। ਇੱਕ ਅਜਿਹੀ ਕੌਮ ਪਰ ਜਮਾਤ ਜਿਹੜੀ ਨਜ਼ਰੀਆਤੀ ਤੌਰ 'ਤੇ ਪੰਜਾਬ ਦੀ ਹਕੀਕੀ ਨੁਮਾਇੰਦਾ ਸਾਬਤ ਹੋਵੇ। ਪਿਛਲੇ ਦਿਨੀਂ ਕੌਮ ਪਰਸਤ ਪੰਜਾਬੀਆਂ ਦਾ ਇੱਕ ਵੱਡਾ ਇਕੱਠ ਖੋਜਗੜ੍ਹ ਹਰਿਆਣੇ ਵਿੱਚ ਹੋਇਆ, ਜਿੱਥੇ ਪਾਕਿਸਤਾਨ ਭਰ ਦੇ ਉਹਨਾਂ ਸੂਝਵਾਨਾਂ ਅਤੇ ਸਿਆਸੀ ਹਵਾਲੇ ਨਾਲ ਸ਼ਊਰ ਰੱਖਣ ਵਾਲੇ ਮਿੱਤਰ ਪਿਆਰਿਆਂ ਨੇ ਵੱਡੀ ਤਾਦਾਦ ਨਾਲ ਰਲਤ ਕੀਤੀ, ਜਿਨ੍ਹਾਂ ਵਿੱਚ ਮੰਨੇ ਪ੍ਰੋਨੇ ਲੀਡਰਸ ਚੌਧਰੀ ਇਲਿਆਸ ਘੁੰਮਣ, ਇੰਜੀਨੀਅਰ ਇਜਾਜ਼ ਅਹਿਮਦ ਜ਼ਿਆ, ਅਨਵਰ ਕੁਰੈਸ਼ੀ ਐਡਵੋਕੇਟ, ਲਤੀਫ ਅਰਾਈਂ, ਯੂਸਫ ਪੰਜਾਬੀ, ਡਾਕਟਰ ਅਬਦੁਰ ਰਊਫ, ਇਕਬਾਲ ਕੈਸਰ, ਜਮੀਲ ਅਹਿਮਦ ਪਾਲ, ਡਾਕਟਰ ਅਨਸਰ ਜਮੀਲ ਅਤੇ ਹੋਰ ਉਚੇਚੇ ਪੰਜਾਬੀ ਸੂਝਵਾਨ ਸ਼ਾਮਲ ਸਨ। ਇਸ ਇਕੱਠ ਵਿੱਚ ਤੈਅ ਪਾਇਆ ਕਿ ਸਾਨੂੰ ਪੰਜਾਬ ਲੋਕ ਰਾਜ ਪਾਰਟੀ ਦੇ ਨਾਂ ਨਾਲ ਇੱਕ ਅਜਿਹੀ ਜਮਾਤ ਦਾ ਮੁੱਢ ਬਣ ਕੇ ਆਪਣੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈ ਜਿਹਦਾ ਮਕਸਦ ਸਿਰਫ ਔਰ ਸਿਰਫ ਪੰਜਾਬ, ਪੰਜਾਬੀਅਤ ਅਤੇ ਇਸ ਧਰਤੀ ਦੇ ਲੋਕਾਂ ਦੀ ਮਹਰੂਮੀਅਤ ਦਾ ਅਜ਼ਾਲਾ ਕਰਨਾ ਹੋਵੇ। ਇਸ ਇਕੱਠ ਵਿੱਚ ਫੈਸਲਾ ਕੀਤਾ ਗਿਆ ਕਿ ਨਾ ਤਾਂ ਸਾਡਾ ਸਿਆਸੀ ਨਜ਼ਰੀਆ ਕਿਸੇ ਦੇ ਖਿਲਾਫ ਹੈ ਅਤੇ ਨਾ ਹੀ ਅਸੀਂ ਕਿਸੇ ਹੋਰ ਵੱਡੀ ਜਮਾਤ ਦੀ ਜ਼ੈਲੀ ਗਰੋਹਬੰਦੀ ਦਾ ਸ਼ਿਕਾਰ ਹੋਵਾਂਗੇ। ਜਿਹੜਾ ਸਾਡੇ ਨਜ਼ਰੀਏ ਨਾਲ ਮੇਲ ਖਾਵੇਗਾ, ਜਿਹੜਾ ਸਾਡੀ ਲੁਕਾਈ ਦੇ ਹੱਕਾਂ ਦੀ ਗੱਲ ਕਰੇਗਾ, ਜਿਹੜਾ ਪੰਜਾਬ ਦਾ ਵਕੀਲ ਬਣ ਕੇ ਪੂਰੇ ਭਾਰ ਨਾਲ ਖਲੋਵੇਗਾ, ਅਸੀਂ ਉਹਦੇ ਨਾਲ ਟੁਰਾਂਗੇ ਵੀ ਅਤੇ ਉਹਦਾ ਸਾਥ ਵੀ ਦੇਵਾਂਗੇ। ਪਰ ਜੇ ਕਿਸੇ ਸਾਡੇ ਪੰਜਾਬ ਦੇ ਖਿਲਾਫ ਕੋਈ ਇਕਦਾਮ ਕੀਤਾ, ਸੂਬੇ ਦੀ ਵੰਡ ਦਾ ਨਾਅਰਾ ਲਾਇਆ, ਤਾਂ ਫਿਰ ਸਾਡੀ ਬੋਲੀ ਦੇ ਲਹਿਜਿਆਂ ਨੂੰ ਜਵਾਜ਼ ਬਣਾ ਕੇ ਕੋਈ ਸਾਜ਼ਿਸ਼ ਚਾਹੀ ਅਤੇ ਅਸੀਂ ਉਹਦਾ ਗਿਰੇਬਾਨ ਵੀ ਫੜਾਂਗੇ ਅਤੇ ਉਹਦੀ ਟੋਈ ਵੀ ਲਾਲ ਕਰਾਂਗੇ। ਸਾਡਾ ਮਕਸਦ ਪੰਜਾਬ ਹੈ, ਸਾਡਾ ਨਜ਼ਰੀਆ ਅਤੇ ਸੋਚ ਵੀ ਪੰਜਾਬ ਹੈ। ਇਸ ਤੋਂ ਵੱਖ ਜੋ ਵੀ ਗੱਲ ਹੈ ਉਹ ਬਾਅਦੋਂ, ਪਹਿਲੋਂ ਸਾਡੀ ਆਪਣੀ ਧਰਤੀ ਅਤੇ ਆਪਣੇ ਲੋਕ, ਇਸ ਧਰਤੀ ਦੇ ਮਫਾਦ ਅਤੇ ਇਸ ਧਰਤੀ ਦੇ ਹੱਕ, ਇਸ ਮਗਰੋਂ ਸੋਚਾਂਗੇ ਕਿ ਕੌਣ ਕਿੱਥੇ ਖਲੋਤਾ ਹੈ ਅਤੇ ਅਸੀਂ ਉਹਦੇ ਨਾਲ ਕਿਵੇਂ ਪੇਸ਼ ਹੋਣਾ ਹੈ। ਬਹਰਹਾਲ ਇਹ ਇੱਕ ਇੰਤਹਾਈ ਆਸਨ ਇਕਦਾਮ ਹੈ ਜਿਹਦੀ ਬਹੁਤ ਪਹਿਲਾਂ ਤੋਂ ਲੋੜ ਸੀ। ਇੱਕ ਪੰਜਾਬੀ ਕੌਮ ਪਰ ਸਿਆਸੀ ਕੁਵਤ ਹੀ ਇਸ ਧਰਤੀ ਦੇ ਲੋਕਾਂ ਨੂੰ ਉਹਨਾਂ ਦੇ ਹੱਕ ਦਵਾ ਸਕਦੀ ਹੈ। ਇਹਦੇ ਨਾਲ ਨਾਲ ਉਹਨਾਂ ਲੋਕਾਂ ਦੀ ਆਵਾਜ਼ ਬਣ ਸਕਦੀ ਹੈ ਜਿਹਨਾਂ ਦੀ ਧਰਤੀ ਨੂੰ ਗੁੰਗਾ ਜਾਣ ਕੇ ਇਹਦੇ ਉੱਤੇ ਇਲਜ਼ਾਮਾਤ ਲਾਏ ਗਏ, ਜਿਹਨਾਂ ਦੀ ਤਾਰੀਖ ਨੂੰ ਮਸਖ ਕਰਕੇ ਅਜਿਹੀ ਤਾਰੀਖ ਪੇਸ਼ ਕੀਤੀ ਗਈ ਜਿਹਦੇ ਵਿੱਚ ਇਸ ਧਰਤੀ ਦੇ ਲੋਕਾਂ ਨੂੰ ਮੁਜ਼ਾਮਤਕਾਰ ਅਤੇ ਮੁਜਾਹਿਦ ਦੀ ਬਜਾਏ ਕੁਝ ਹੋਰ ਬਣਾ ਕੇ ਪੇਸ਼ ਕੀਤਾ ਗਿਆ। ਖਰਲ ਅਤੇ ਭਗਤ ਦੀ ਸੋਚ ਦੀ ਵਾਰਸ ਇਹ ਸਿਆਸੀ ਕੁਵਤ ਉਮੀਦ ਹੈ ਆਪਣੇ ਦੇਸ਼ ਦੀ ਧਰਤੀ ਦੀ ਪੂਰੀ ਤਰ੍ਹਾਂ ਆਵਾਜ਼ ਵੀ ਚੁੱਕੇਗੀ ਅਤੇ ਇਹਦੇ ਨਾਲ ਨਾਲ ਆਪਣੇ ਹੱਕਾਂ ਦੀ ਗੱਲ ਖੁੱਲ੍ਹ ਖੁਲਾ ਕੇ ਕਰੇਗੀ। ਇਸ ਉਮੀਦ ਨਾਲ ਅਤੇ ਇਸ ਆਸ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਡੇ ਪੰਜਾਬ ਲਈ ਚੰਗੀਆਂ ਕਰੇ, ਇਸ ਦੇਸ਼ ਉੱਤੇ ਆਪਣੀ ਰਹਿਮਤ ਰੱਖੇ, ਇਹਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ ਆਪਣੇ ਹਿਫਜ਼ੋ ਅਮਾਨ ਵਿੱਚ ਰੱਖੇ। ਫਿਰ ਮਿਲਾਂਗੇ ਅਤੇ ਵਿਚਾਰ ਵਟਾਂਦਰਾ ਵੀ ਕਰਾਂਗੇ। ਅੱਜ ਲਈ ਇੰਨਾ ਹੀ, ਇਜਾਜ਼ਤ ਦਿਓ। ਰੱਬ ਰਾਖਾ।